ਇੱਥੇ ਮੋਦੀ ਆਂਦਾ ਹੈ ਹਿਊਸਟਨ ਦੇ ਵਿੱਚ ਰੌਡੀ ਮੋਡੀ ਜਿਹੜਾ ਹੈ ਉਹ ਗੈਦਰਿੰਗ ਔਰ ਫਿਰ ਅਬ ਕੀ ਵਾਰ ਟਰੰਪ ਸਰਕਾਰ ਨਾਰੇ ਲੱਗ ਰਹੇ ਨੇ। ਕੋਈ ਅਮਰੀਕਨ ਇਲੈਕਸ਼ਨ ਲਾਅ ਜਾਂ ਦੂਜਾ ਕਿ ਭਾਈ ਰਸ਼ੀਆ ਦਾ ਤਾਂ ਤੁਸੀਂ ਨੱਕ 'ਚ ਦਮ ਕੀਤਾ ਹੈ ਕਿ ਵੀ ਉਹਨਾਂ ਨੇ ਇਲੈਕਸ਼ਨ ਰਿਜ਼ਲਟ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਥੇ ਆ ਕੇ ਜਿਹੜੇ ਔਰ ਉਸ ਕਿਸਮ ਦੇ ਲੋਕਾਂ ਤੋਂ ਮਿਲੀਅਨਸ ਆਫ ਡਾਲਰਸ ਹਿੰਦੂ ਫਾਊਂਡੇਸ਼ਨ ਨਿਊ ਜਰਸੀ ਵਾਲਿਆਂ ਨੇ ਇਕੱਠੇ ਕਰਕੇ ਦਿੱਤੇ ਔਰ ਉਹ ਵੀ ਕਹਿ ਰਿਹਾ ਕਿ ਆਈ ਲਾਈਕ ਹਿੰਦੂ। ਉਦੋਂ ਕਿਸੇ ਨੂੰ ਨਜ਼ਰ ਨਹੀਂ ਆਇਆ ਤੇ ਜਿਸ ਮੋਦੀ ਨਾਲ ਅਮਰੀਕਾ ਨੇ ਯਾਰੀ ਪਾਈ ਟਰੰਪ ਨੂੰ ਕਿਸ ਹੱਦ ਤੱਕ ਲੈ ਗਿਆ। ਬਾਈਡਨ ਐਡਮਿਨਿਸਟ੍ਰੇਸ਼ਨ ਅੱਜ ਜਿਹੜਾ ਹੈ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਕੁਆਡ ਉਹਨਾਂ ਦਾ CIA ਚੀਫ ਦੂਜਾ ਬੈਠਾ ਹੈ। 2002 'ਚ ਜੋ ਮੋਦੀ ਨੇ ਗੁਜਰਾਤ ਦੇ ਵਿੱਚ ਕੀਤਾ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਉਸ ਤੇ ਬੇਸਡ US ਸਰਫ ਨੇ ਜਿਹੜਾ ਹੈ ਉਹ ਮੋਦੀ ਦੇ ਅਮਰੀਕਾ ਐਂਟਰੀ ਤੇ ਪਾਬੰਦੀ ਲਾਉਣ ਦੀ ਰਿਕਮੈਂਡੇਸ਼ਨ ਕੀਤੀ ਜਿਹੜੀ ਮੰਨੀ। 2005 ਦੇ ਵਿੱਚ ਉਹ ਫਾਈਨਲ ਪਾਬੰਦੀ ਲੱਗਦੀ ਹੈ। 2015 ਤੱਕ ਮੋਦੀ ਜਿਹੜਾ ਉਹ ਅਮਰੀਕਾ 'ਚ ਨਹੀਂ ਵੜ ਸਕਦਾ। ਇਸੇ ਪੈਟਰਨ ਤੇ ਕੈਨੇਡਾ ਵੀ ਹੋਇਆ UK ਵੀ ਹੋਇਆ। ਬਿਲਕੁਲ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਡੀਆ ਵਿੱਚ ਅਮਰੀਕਾ ਦੇ ਐਂਬੈਸਡਰ ਦੀ ਜਿਹੜੀ ਟਰਮ ਹੈ ਉਹ ਖਤਮ ਹੋ ਰਹੀ ਹੈ। ਸੋ ਬੀਤੇ ਕੱਲ ਅਮਰੀਕਨ ਐਂਬੈਸਡਰ ਨੇ RSS ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ। ਤਾਲਿਬਾਨ ਸੰਬੰਧੀ ਕਾਵਾਂ ਰੋਲੀ ਪਾਉਣ ਵਾਲੇ ਅਮਰੀਕਾ ਨੂੰ ਕੀ RSS ਇੱਕ ਦਹਿਸ਼ਤਗਰਦ ਤਨਜ਼ੀਮ ਨਜ਼ਰ ਨਹੀਂ ਆਉਂਦੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸੈਕੰਡ ਵਰਲਡ ਵਾਰ ਦੇ ਦੌਰਾਨ ਪ੍ਰੈਜ਼ੀਡੈਂਟ ਰੂਜ਼ਾਵੈਲਟ ਨੇ ਜਦੋਂ ਐਲ ਸੈਲਵਾਡੋਰ ਦੇ ਡਿਕਟੇਟਰ ਜਿਹੜਾ ਬਹੁਤ ਜ਼ਾਲਮ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਹਦੇ ਨਾਲ ਸੰਬੰਧ ਬਣਾਏ ਤੇ ਇੱਕ ਮੀਟਿੰਗ ਦੇ ਵਿੱਚ ਪੁਆਇੰਟ ਆਊਟ ਉਹਨੂੰ ਕੀਤਾ ਗਿਆ ਕਿ ਵੀ ਉਹਦਾ ਰੈਕਡ ਦੇਖ ਲਓ ਤਾਂ ਬਹੁਤ ਖਤਰਨਾਕ ਇਸ ਕਿਸਮ ਦਾ ਔਰ ਅਮਰੀਕਾ ਸਾਡੀਆਂ ਵੈਲਿਊਜ਼ ਕੀ ਨੇ ਔਰ ਅਸੀਂ ਕਿਹਦੇ ਨਾਲ ਅਲਾਈ ਕਰ ਰਹੇ ਹਾਂ। ਔਰ ਜਿਹੜੇ ਲਫ਼ਜ਼ ਉਹਨੇ ਕਹੇ ਮੈਂ ਅਦਰਵਾਈਜ਼ ਤਾਂ ਆਪਣੀ ਲੈਂਗੁਏਜ ਕਦੇ ਇਹ ਜਿਹੜਾ ਅਮਰੀਕਨ ਗਾਲ ਹੈ ਇਸਤੇਮਾਲ ਨਹੀਂ ਕਰਦਾ ਪਰ ਗੱਲ ਸਮਝਾਉਣ ਲਈ ਮੈਨੂੰ ਉਹ ਕਹਿਣਾ ਪੈਣਾ। ਉਹਨੇ ਕਿਹਾ ਕਿ ਯੈਸ ਆਈ ਨੋ ਹੀ ਇਜ਼ ਦਾ ਸਨ ਆਫ ਬਿਚ ਬਟ ਹੀ ਇਜ਼ ਆਵਰ ਸਨ ਆਫ ਬਿਚ। ਹੁਣ ਅਮਰੀਕਾ 'ਚ ਉਹਨੂੰ SOB ਜਦੋਂ ਲਿਖਦੇ ਵੀ ਨੇ ਕਿ ਹੀ ਇਜ਼ SOB। ਹੁਣ ਮਤਲਬ ਇਹ ਹੈ ਵੀ ਸਾਡੇ ਪੰਜਾਬੀ 'ਚ ਵੀ ਕੁੱਤੀ ਦਾ ਬੱਚਾ ਕਹਿ ਦਿੰਦੇ ਸੀ ਜਿਹਨੂੰ ਬੁਰਾ ਕਹਿਣਾ। ਹਾਲਾਂ ਉਹ ਵਿਚਾਰੀ ਕੁੱਤੀ ਦਾ ਵੀ ਕੀ ਕਸੂਰ ਹੈ ਜੇ ਉਹਦੇ ਬੱਚੇ ਤਾਂ ਉਹਨੇ ਲੇਕਿਨ ਇਹ ਇੱਕ ਅਬਿਊਜ਼ ਹੈ। ਹੁਣ ਉਹ ਰੂਜ਼ਵੈਲਟ ਕਹਿ ਰਿਹਾ ਕਿ ਆਈ ਨੋ ਹੀ ਇਜ਼ ਸਨ ਆਫ ਬਿਚ ਬਟ ਹੀ ਇਜ਼ ਆਵਰ ਸਨ ਆਫ ਬਿਚ। ਹੁਣ ਅਮਰੀਕਾ ਦਾ ਭਾਰਤ ਨਾਲ ਕੀ ਸਬੰਧ ਹੈ ਟਰੰਪ ਐਡਮਿਨਿਸਟ੍ਰੇਸ਼ਨ 'ਚ ਕਿਵੇਂ ਰਿਹਾ ਅਕਸਰ ਅਸੀਂ ਗੱਲਬਾਤ ਕਰਦੇ ਹਾਂ ਕਿ ਟਰੰਪ ਦਿੱਲੀ 'ਚ ਬੈਠਾ ਹੈ ਜਦੋਂ ਕਿ ਦਿੱਲੀ 'ਚ ਰਾਇਟਸ ਦੇ ਨਾਂ ਥੱਲੇ ਮੁਸਲਮਾਨਾਂ ਦੇ ਘਰ ਸਾੜੇ ਜਾ ਰਹੇ ਨੇ ਅਦਰਵਾਈਜ਼ ਹੈ ਔਰ ਉਸ ਤੋਂ ਪਹਿਲਾਂ ਉਹ ਅਹਿਮਦਾਬਾਦ ਦੇ ਵਿੱਚ ਔਰ ਉਹਨੂੰ ਕੀ ਆਨਰ ਦਿੱਤਾ ਗਿਆ। ਇੱਥੇ ਮੋਦੀ ਆਂਦਾ ਹੈ ਹਿਊਸਟਨ ਦੇ ਵਿੱਚ ਰੌਡੀ ਮੋਡੀ ਜਿਹੜਾ ਹੈ ਉਹ ਗੈਦਰਿੰਗ ਔਰ ਫਿਰ ਅਬ ਕੀ ਵਾਰ ਟਰੰਪ ਸਰਕਾਰ ਨਾਰੇ ਲੱਗ ਰਹੇ ਨੇ। ਕੋਈ ਅਮਰੀਕਨ ਇਲੈਕਸ਼ਨ ਲਾਅ ਜਾਂ ਦੂਜਾ ਕਿ ਭਾਈ ਰਸ਼ੀਆ ਦਾ ਤਾਂ ਤੁਸੀਂ ਨੱਕ 'ਚ ਦਮ ਕੀਤਾ ਹੈ ਕਿ ਵੀ ਉਹਨਾਂ ਨੇ ਇਲੈਕਸ਼ਨ ਰਿਜ਼ਲਟ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਥੇ ਆ ਕੇ ਜਿਹੜੇ ਔਰ ਉਸ ਕਿਸਮ ਦੇ ਲੋਕਾਂ ਤੋਂ ਮਿਲੀਅਨਸ ਆਫ ਡਾਲਰਸ ਹਿੰਦੂ ਫਾਊਂਡੇਸ਼ਨ ਨਿਊ ਜਰਸੀ ਵਾਲਿਆਂ ਨੇ ਇਕੱਠੇ ਕਰਕੇ ਦਿੱਤੇ ਔਰ ਉਹ ਵੀ ਕਹਿ ਰਿਹਾ ਕਿ ਆਈ ਲਾਈਕ ਹਿੰਦੂ। ਉਦੋਂ ਕਿਸੇ ਨੂੰ ਨਜ਼ਰ ਨਹੀਂ ਆਇਆ ਕਿ ਵੀ ਹੁਣ ਗੱਲ ਮੋਦੀ ਦੀ ਕਰ ਲਈ ਹੈ RSS ਦੀ ਕਰਨ ਤੋਂ ਪਹਿਲਾਂ ਕਿਉਂਕਿ ਅਸੀਂ ਟੌਪਿਕ ਹੀ ਜਿਵੇਂ ਤੁਸੀਂ ਡਿਸਕਸ ਕੀਤਾ ਹੈ ਕਿ ਬੇਸ਼ੱਕ ਫਾਰਮਰ ਉਹ ਐਂਬੈਸਡਰ ਨਹੀਂ ਸੀ ਜਿਹਦਾ ਨਾਂ ਜਿਹੜਾ ਅਤੁਲ ਕਸ਼ਪ ਜ਼ਾਹਰ ਹੈ ਹਿੰਦੂ ਬਣਿਆ ਕਸ਼ਪ ਉਹ ਚਾਰਜ ਡੀ ਅਫੇਅਰ ਜਦੋਂ ਫੁੱਲ ਫਲੈਜਡ ਐਂਬੈਸਡਰ ਨਹੀਂ ਹੁੰਦਾ ਉਦੋਂ ਜਿਹੜਾ ਵਕਤੀ ਤੌਰ ਤੇ ਐਂਬੈਸਡਰ ਦੀ ਕਰ ਰਿਹਾ ਹੁੰਦਾ ਡਿਊਟੀ ਉਹਨੂੰ ਚਾਰਜ ਡੀ ਅਫੇਅਰ ਕਹਿੰਦੇ ਨੇ ਔਰ ਉਹ ਉੱਥੋਂ ਆ ਰਿਹਾ ਇੰਡੀਆ ਤੋਂ ਉਹਦੀ ਟਰਮ ਖਤਮ ਹੋ ਰਹੀ ਹੈ ਕਿਉਂਕਿ ਆਲਰੇਡੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਨਵਾਂ ਐਂਬੈਸਡਰ ਇੰਡੀਆ ਦਾ ਐਰਿਕ ਗਾਰਸੈਟੀ ਜਿਹੜਾ ਕਿ ਲਾਸ ਐਂਜਲਸ ਦਾ ਮੇਅਰ ਹੈ ਉਹਨੂੰ ਨੋਮੀਨੇਟ ਕੀਤਾ ਹੈ। ਪਰ ਅਮਰੀਕਾ 'ਚ ਜਦੋਂ ਨੋਮੀਨੇਟ ਵੀ ਕੀਤਾ ਜਾਂਦਾ ਐਂਬੈਸਡਰ ਇਹ ਨਹੀਂ ਹੁੰਦਾ ਵੀ ਜਿਵੇਂ ਇੰਡੀਆ 'ਚ ਹੁੰਦਾ ਇਹਨੂੰ ਭੇਜਤਾ ਉਹਨੂੰ ਭੇਜ ਦਿੱਤਾ। ਸੈਨੇਟ ਦੇ ਵਿੱਚ ਪੂਰੀ ਹੀਅਰਿੰਗ ਹੁੰਦੀ ਹੈ ਉਸ ਦੇ ਉੱਤੇ ਉਹਨੂੰ ਕਨਫਰਮੇਸ਼ਨ ਹੀਅਰਿੰਗ ਕਹਿੰਦੇ ਨੇ। ਵਿਦਨ ਅਮਰੀਕਾ ਵੀ ਜਿੰਨੇ ਅਹੁਦੇ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਉਹ ਪ੍ਰੈਰੋਗੇਟਿਵ ਪ੍ਰੈਜ਼ੀਡੈਂਟ ਦਾ ਹੁੰਦਾ ਉਹ ਕਿਸੇ ਨੂੰ ABC ਨੂੰ ਕਰੇ ਉਹਦੇ 'ਚ ਕੋਈ ਇਹ ਵੀ ਨਹੀਂ ਜ਼ਰੂਰੀ ਹੈ ਕਿ ਜੀ ਕੋਈ ਫੋਰਨ ਸਰਵਿਸ ਦਾ ਹੋਏ ਕੋਈ ਪੋਲੀਟੀਕਲ ਹੋਏ। ਲੇਕਿਨ
ਉਹਦੀ ਕਨਫਰਮੇਸ਼ਨ ਹੀਅਰਿੰਗ, ਤਾਂ ਕਿ ਉਹਦਾ ਸਾਰਾ ਟਰੈਕ ਰੈਕਡ ਚੈੱਕ ਕੀਤਾ ਜਾਂਦਾ ਹੈ ਵੀ ਜਿਸ ਬੰਦੇ ਨੇ ਜਾ ਕੇ ਅਮਰੀਕਾ ਦੀ ਨੁਮਾਇੰਦਗੀ ਕਰਨੀ ਹੈ ਉਹਦਾ ਕਰੀਅਰ ਕੀ ਹੈ, ਕਰਪਸ਼ਨ, ਉਹਦਾ ਵਿਊ ਪੁਆਇੰਟ ਕੀ ਹੈ, ਔਰ ਉਹਦੇ 'ਚ ਜਿਹੜਾ ਹੈ ਉਹ ਬਹੁਤ ਵਾਰ ਉਹਨੂੰ ਕਨਫਰਮ ਕਰ ਦਿੰਦੇ ਨੇ, ਪਰ ਕੁਝ ਵਾਰ ਰੋਕ ਦਿੱਤਾ ਜਾਂਦਾ ਹੈ। ਪਰ ਇਸ ਵੇਲੇ 65 ਜਿਹੜੀਆਂ ਨੇ ਪੈਂਡਿੰਗ ਨੋਮੀਨੇਸ਼ਨਸ ਨੇ, 65, ਕਿਉਂਕਿ ਜੋ ਟਰੰਪ ਨੇ ਤਾਂ ਆਪਣਾ ਸਾਰਾ ਆਪਣੇ ਲਾਇਲਿਸਟ ਭਰੇ ਹੋਏ ਸੀ। ਜਦੋਂ ਨਵਾਂ ਐਡਮਿਨਿਸਟ੍ਰੇਸ਼ਨ ਆਉਂਦਾ ਹੈ, ਜਿਹੜੀਆਂ ਇਸ ਕਿਸਮ ਦੀਆਂ ਨੋਮੀਨੇਸ਼ਨਸ ਹੁੰਦੀਆਂ ਨੇ ਉੱਥੇ ਜਿਹਦੇ 'ਚ ਪੋਲੀਟੀਕਲ ਪਾਰਟ ਹੁੰਦਾ ਜਾਂ ਅਦਰ ਵੇ ਰਾਊਂਡ ਹੁੰਦਾ, ਉਹ ਫਿਰ ਆਪ ਹੀ ਉੱਥੋਂ ਜਿਹੜਾ ਉਹ ਰਿਜ਼ਾਈਨ ਕਰ ਦਿੰਦੇ ਨੇ ਜਾਂ ਉੱਥੋਂ ਨਿਕਲਣਾ ਚਾਹੁੰਦੇ ਨੇ ਨਵੇਂ ਇਹ ਵੀ ਇੱਕ ਅਮਰੀਕਾ ਦਾ ਚੰਗਾ ਸਿਸਟਮ ਹੈ। ਹੁਣ ਹੁੰਦਾ ਇਹ ਹੈ ਕਿ ਵੀ ਜਿਵੇਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਜੇ ਮੈਂ ਗੱਲ ਕਰਾਂ ਮੋਰ ਇਮਾਨਦਾਰੀ ਦੀ, ਕਿ ਹੁਣ ਜੀ ਇਮਰਾਨ ਖਾਨ ਜੇ ਕੁਝ ਕਰਨਾ ਚਾਹੁੰਦੇ ਨੇ, ਉਹ ਕਹਿੰਦੇ ਨੇ ਜੀ ਮੈਂ ਕੀ ਕਰਾਂ, ਮੇਰੀ ਪਾਰਟੀ ਦੇ ਵਿੱਚ ਜਿਹੜੇ ਲੋਕ ਆਏ ਉਹ ਕੋਈ ਇਧਰਲਾ ਲੋਟਾ ਹੈ, ਕੋਈ ਉਧਰਲਾ ਲੋਟਾ ਹੈ, ਜਾਂ ਬਿਊਰੋਕਰੇਸੀ ਪਹਿਲਿਆਂ ਦੇ ਨਾਲ ਹੈ ਦੂਜਿਆਂ ਦੇ ਨਾਲ ਹੈ, ਉਹ ਮੈਨੂੰ ਕਰਨ ਨਹੀਂ ਦਿੰਦੇ। ਇੱਕ ਐਕਸਕਿਊਜ਼ ਵੀ ਕਹਿ ਸਕਦੇ ਹੋ, ਪਰ ਇੱਕ ਠੀਕ ਐਕਸਕਿਊਜ਼ ਵੀ ਹੈ। ਬਿਲਕੁਲ। ਹੁਣ ਅਮਰੀਕਾ 'ਚ ਜਦੋਂ ਇੱਕ ਪ੍ਰੈਜ਼ੀਡੈਂਟ ਆਉਂਦਾ ਹੈ ਤੇ ਉੱਤੋਂ ਲੈ ਕੇ ਥੱਲੇ ਤੱਕ ਉਹ ਸਾਰੀ ਆਪਣੀ ਟੀਮ ਲੈ ਕੇ ਆਉਂਦਾ ਹੈ, ਔਰ ਪੁਰਾਣੀ ਜਿਹੜੇ ਆ ਉਹ ਸਭ ਜਿਹੜੇ ਉਹਨਾਂ ਦੇ ਵਾਈਟ ਹਾਊਸ, ਪ੍ਰੈਸ ਸੈਕਟਰੀ, ਦੂਜੇ ਹੀ ਨਹੀਂ, ਸਾਰਾ ਅਮਲਾ ਫੈਲਾ। ਈਵਨ ਮੈਂ ਵੈਸਟਾਂ ਦੀ ਗੱਲ ਕੀਤੀ, ਹੁਣ 65 ਨੋਮੀਨੇਸ਼ਨਸ ਪੈਂਡਿੰਗ ਨੇ। ਇਹਦਾ ਮਤਲਬ ਹੈ ਕਿ ਜਿਹੜੀਆਂ ਨੋਮੀਨੇਸ਼ਨਸ ਟਰੰਪ ਈਰਾ 'ਚ ਹੋਈਆਂ ਉਹ ਸਾਰੇ ਬਾਈਡਨ ਨੇ ਹੁਣ ਆਪਣੇ ਲਿਆਂਦੇ ਨੇ, ਉਹ ਆਪਣੇ ਲਾਇਲ। ਇਹਦੇ ਥੱਲੇ ਉਹ ਫਿਰ ਜਦੋਂ 4 ਸਾਲ ਬਾਅਦ ਇਹਨੇ ਫੇਸ ਕਰਨਾ ਹੈ ਲੋਕਾਂ ਨੂੰ, ਜਾਂ ਡੈਮੋਕ੍ਰੈਟਸ ਨੇ ਫੇਸ ਕਰਨਾ ਹੈ ਜੇ ਬਾਈਡਨ ਨਾ ਵੀ ਰਨ ਕਰੇ, ਤੇ ਪਰਫਾਰਮੈਂਸ ਉੱਥੇ ਇਹ ਨਹੀਂ ਕਹਿ ਸਕਦੇ ਜੀ ਮੈਨੂੰ ਟਰੰਪ ਦੇ ਬੰਦਿਆਂ ਨੇ ਕੰਮ ਨਹੀਂ ਕਰਨ ਦਿੱਤਾ, ਕਿਉਂਕਿ ਉਹਦੇ ਸਾਰੀ ਟੀਮ। ਸੋ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੀ ਇਹ ਖੂਬਸੂਰਤੀ ਹੈ, ਇੱਕ ਤਾਂ ਡਾਇਰੈਕਟਲੀ ਲੋਕ ਜਿਸ ਲੈਵਲ ਦੇ ਉੱਤੇ ਪੂਰਾ ਛਾਨਣਾ ਲਾ ਕੇ ਕੱਢਦੇ ਨੇ, ਦੂਸਰਾ ਤੁਹਾਡੇ ਕੋਲ ਪ੍ਰੈਜ਼ੀਡੈਂਟ ਅਮਰੀਕਾ ਦਾ ਦੁਨੀਆ ਦਾ ਸਭ ਤੋਂ ਪਾਵਰਫੁਲ ਬੰਦਾ ਹੈ, 7.5 ਬਿਲੀਅਨ ਚੋਂ ਮੋਸਟ ਪਾਵਰਫੁਲ ਮੈਨ ਔਨ ਦਿਸ ਪਲੈਨਟ, ਲੇਕਿਨ ਆਪਣੇ ਲੋਕਾਂ ਨੂੰ ਜਵਾਬਦੇਹ ਹੈ, ਪਰਫਾਰਮ ਵੀ ਕਰਨਾ ਪੈਂਦਾ ਹੈ। ਕੈਂਪੇਨ 'ਚ ਤਾਂ ਉਵੇਂ ਹੀ ਝੂਠ ਵੀ ਬੋਲਦੇ ਨੇ ਸਾਰੇ ਜਿਵੇਂ ਪੋਲੀਟੀਸ਼ੀਅਨ ਹੁੰਦਾ, ਬਟ ਉਹ ਫਿਰ ਅਕਾਊਂਟੇਬਲ ਵੀ ਹੁੰਦੇ ਨੇ। ਹੁਣ ਅਜੇ ਜਿਵੇਂ ਮੈਂ ਕਿਹਾ ਕਿ ਵੀ ਨਵਾਂ ਐਂਬੈਸਡਰ ਐਰਿਕ ਗਾਰਸੈਟੀ ਜਿਹੜਾ ਜਿਹਨੇ ਅਜੇ ਕਨਫਰਮੇਸ਼ਨ ਉਹਦੀ ਹੋਣੀ ਹੈ ਸੈਨੇਟ 'ਚ, ਉਹ ਪੈਂਡਿੰਗ ਹੈ, ਲੇਕਿਨ ਇਹ ਚਾਰਜਡ ਅਫੇਅਰ ਜਿਹੜਾ ਹੈ ਉਹ ਆਪਣੀ ਟਰਮ 'ਚੋਂ ਜਿਹੜਾ ਉਹ ਪੂਰਾ ਕਰਕੇ ਆ ਰਿਹਾ। ਹੁਣ ਜਿਹੜੀ ਗੱਲ ਕਰਕੇ ਅੱਜ ਇਹ ਮੇਨ ਖਬਰ ਵੀ ਹੈ, ਆਊਟਗੋਇੰਗ US ਐਨਵੋਏ ਮੀਟਸ RSS ਚੀਫ ਡਿਸਕਸਿਸ ਇਨਕਲੂਸਿਵਿਟੀ। ਹੁਣ ਗੱਲ ਦੇਖਣ ਵਾਲੀ ਇਹ ਹੈ ਵੀ ਪਹਿਲੀ ਗੱਲ ਤੇ ਜਿਸ ਮੋਦੀ ਨਾਲ ਅਮਰੀਕਾ ਨੇ ਯਾਰੀ ਪਾਈ, ਟਰੰਪ ਨੂੰ ਕਿਸ ਹੱਦ ਤੱਕ ਲੈ ਗਿਆ, ਬਾਈਡਨ ਐਡਮਿਨਿਸਟ੍ਰੇਸ਼ਨ ਅੱਜ ਜਿਹੜਾ ਹੈ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ, ਕੁਆਡ, ਉਹਨਾਂ ਦਾ CIA ਚੀਫ ਦੂਜਾ ਬੈਠਾ ਹੈ। ਇਹਨਾਂ ਨੂੰ ਆਪਣਾ ਹੀ ਜੇ ਰਿਕਾਰਡ ਕੱਢਣਾ ਹੋਏ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਅਮਰੀਕਾ ਦਾ 1996 ਦੇ ਵਿੱਚ US ਕਾਂਗਰੈਸ਼ਨਲ ਐਕਟ ਦੇ ਥੱਲੇ ਬਣੀ ਬਾਡੀ ਹੈ, ਸੈਮਾਈ ਗਵਰਨਮੈਂਟ। ਬਿਲਕੁਲ। 2002 ਚ ਜੋ ਮੋਦੀ ਨੇ ਗੁਜਰਾਤ ਦੇ ਵਿੱਚ ਕੀਤਾ, ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ, ਉਸ ਤੇ ਬੇਸਡ US ਸਰਫ ਨੇ ਜਿਹੜਾ ਉਹ ਮੋਦੀ ਦੇ ਅਮਰੀਕਾ ਐਂਟਰੀ ਤੇ ਪਾਬੰਦੀ ਲਾਉਣ ਦੀ ਰਿਕਮੈਂਡੇਸ਼ਨ ਕੀਤੀ, ਜਿਹੜੀ ਮੰਨੀ। ਹੁਣ ਤੱਕ US ਸਰਫ ਜਦੋਂ ਦਾ ਬਣਿਆ ਇੱਕੋ ਇੱਕ ਬੰਦਾ ਹੈ ਜਿਹਦੀ ਰਿਕਮੈਂਡੇਸ਼ਨ ਨੂੰ ਮੰਨਿਆ ਗਿਆ। 2005 ਦੇ ਵਿੱਚ ਉਹ ਫਾਈਨਲ ਪਾਬੰਦੀ ਲੱਗਦੀ ਹੈ, 2015 ਤੱਕ ਮੋਦੀ ਜਿਹੜਾ ਉਹ ਅਮਰੀਕਾ 'ਚ ਨਹੀਂ ਵੜ ਸਕਦਾ। ਇਸੇ ਪੈਟਰਨ ਤੇ ਕੈਨੇਡਾ ਵੀ ਹੋਇਆ, UK ਵੀ ਹੋਇਆ। ਬਿਲਕੁਲ। ਹੁਣ ਤਾਲਿਬਾਨ ਜਿਨ੍ਹਾਂ ਦੇ ਨਾਲ 1.5 ਸਾਲ ਗੱਲਬਾਤ ਕੀਤੀ, UN 'ਚ ਤੁਸੀਂ ਡੀਲਿਸਟਿੰਗ ਵਾਲਾ ਰੈਜ਼ੋਲੂਸ਼ਨ ਵੀ ਲਿਆਉਣ ਤੱਕ ਗਏ, ਉਹਨਾਂ ਨੂੰ ਉੱਥੇ 40 ਜਿਹੜੇ ਮਿਲੀਅਨ ਲੋਕ ਜੇ ਉਹਨਾਂ 'ਚੋਂ 1/3 ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ, ਤੁਸੀਂ ਉਹਨਾਂ ਦੇ ਅਕਾਊਂਟ ਵੀ ਫਰੀਜ਼ ਕਰ ਲਏ। $9 ਬਿਲੀਅਨ ਅਮਰੀਕਾ ਨੇ ਕੀਤਾ, IMF ਨੂੰ ਨਹੀਂ ਦੇਣ ਦਿੱਤਾ। ਲੇਕਿਨ ਦੂਸਰੇ ਪਾਸੇ ਉਸ ਮੋਦੀ ਨੂੰ ਤੁਸੀਂ ਕਿਵੇਂ 2015 ਦੇ ਵਿੱਚੋਂ ਆਉਂਦਾ ਇਕੱਲਾ ਗਾਲੀ ਨਹੀਂ ਲਾਉਂਦੇ, ਤੁਸੀਂ ਉਹਦੇ ਲਈ ਰੈੱਡ ਕਾਰਪਟ ਵਿਛਾਉਂਦੇ ਹੋ। ਹੁਣ ਵੀ ਕਿਉਂਕਿ ਸਤੰਬਰ ਦਾ ਮਹੀਨਾ ਮੋਦੀ ਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਐਡਰੈਸ ਕਰਨ ਆਉਣਾ ਹੈ, ਉਸ ਬਹਾਨੇ ਬਾਈਡਨ ਦੇ ਨਾਲ ਪਹਿਲੀ ਬਾਈਲੈਟਰਲ ਮੀਟਿੰਗ ਵੀ ਹੋਣੀ ਹੈ। ਆਲਰੇਡੀ ਉਹਨਾਂ ਦਾ ਫੋਰਨ ਸੈਕਟਰੀ ਹਰਸ਼ਵਰਧਨ ਸ਼੍ਰਿੰਗਲਾ ਔਰ ਉਹਦੀ ਟੀਮ ਹੋ ਕੇ ਗਈ ਹੈ। ਉਹ ਫਾਰਮੈਲਿਟੀਜ਼ ਉਹਨਾਂ ਨੇ ਜਿਹੜੀਆਂ ਨੇ ਉਹ ਮੀਟ ਕਰ ਲਈਆਂ ਕਿ ਕੀ ਕਰਨਾ ਹੈ, ਬਾਈਡਨ ਨਾਲ ਗੱਲਬਾਤ ਹੋਣੀ ਹੈ, ਇੱਥੇ ਹੋਣਾ ਹੈ। ਅਜੇ ਆਉਣ ਵਾਲੇ ਪੀਰੀਅਡ 'ਚ ਆਏਗਾ ਕਿ ਉਹ ਗੁਜਰਾਤੀ ਵੀ ਆਪਣੀ ਉਹ ਟਿੱਪਰੀ ਜਿਹੀ ਡੰਡੇ ਜਿਹੇ ਲੈ ਕੇ ਕਿਤੇ ਨਾ ਕਿਤੇ ਇਕੱਠੇ ਹੋਣਗੇ ਦੱਸਣ ਦੇ ਲਈ ਕਿ ਮੋਦੀ ਬਹੁਤ ਪਪੂਲਰ ਹੈ ਔਰ ਬਹੁਤ ਫਲਾਣਾ ਹੈ, ਜਿਵੇਂ ਇੱਥੇ ਟਾਈਮ ਸਕੁਏਅਰ 'ਚ ਇਹਨਾਂ ਨੇ ਡਰਾਮੇਬਾਜ਼ੀ ਕੀਤੀ ਸੀ।
ਹੁਣ ਇਸ ਸਭ ਦੇ ਚਲਦਿਆਂ ਤੁਸੀਂ ਜਦੋਂ ਅਮਰੀਕਾ ਇੱਕ ਖੂਬਸੂਰਤ ਮੁਲਕ ਹੈ, ਔਰ ਮੈਂ ਕਈ ਵਾਰ ਜਦੋਂ ਇਹ ਕਹਿੰਦਾ ਔਰ ਕੁਝ ਸਾਡੇ ਵੀਰ ਭੈਣਾਂ ਜਿਨ੍ਹਾਂ ਨੂੰ ਇਹ ਲੱਗਣ ਲੱਗ ਜਾਂਦਾ ਜੀ ਕਿ ਤੁਸੀਂ ਦੇਖੋ ਜਿਸ ਮੁਲਕ 'ਚ ਰਹਿੰਦੇ, ਕਈ ਤਾਂ ਵਿਚਾਰੇ ਉੱਥੇ ਉਹ ਜਿਹਦਾ ਲੂਣ ਖਾਈ ਹੈ, ਮੈਂ ਕਿਹਾ ਉਹ ਲੂਣ ਸਮੁੰਦਰ 'ਚੋਂ ਆਉਂਦਾ, ਕੋਈ ਉਹ ਲੈਣ ਨਹੀਂ, ਉਹ ਰੱਬ ਦਾ ਹੈਗਾ ਕਿ ਵੀ ਲੂਣ ਲਾਣ ਵਾਲੀ ਗੱਲ ਨਹੀਂ ਹੈ। ਇਹ ਤਾਂ ਇਹੀ ਤਾਂ ਗੁਲਾਮੀ ਸਿਖਾਈ ਹੋਈ। ਔਰ ਅਮਰੀਕਾ ਦੀ ਇੱਕ ਬਿਊਟੀ ਇਹ ਹੈ ਕਿ ਅਮਰੀਕਨ ਸਿਸਟਮ ਚੈਲੰਜ ਕਰਨਾ ਸਿਖਾਉਂਦਾ ਕਿ ਜੇ ਤੁਹਾਨੂੰ ਲੱਗਦਾ ਇਹ ਕਲਾਸਰੂਮ ਤੋਂ ਸ਼ੁਰੂ ਹੋ ਜਾਂਦਾ, ਉੱਥੋਂ ਦਾ ਸਾਰਾ ਗੁਲਾਮੀ ਦਾ ਸਿਸਟਮ ਓਬੀਡੀਐਂਸ ਸੀ ਸਾਹਿਬ, ਯਸ ਸਰ। ਉੱਥੇ ਚਿੱਠੀ ਜਿਹੜੀ ਈਵਨ ਬਿਮਾਰੀ ਦੀ ਅਰਜ਼ੀ ਕਿੱਥੋਂ ਸ਼ੁਰੂ ਹੁੰਦੀ ਸੀ, ਉੱਤੋਂ ਆਈ ਬੈਗ ਟੂ, ਪਹਿਲਾਂ ਹੀ ਬੈਗਰ ਬਣੇ ਨੇ, ਉੱਤੋਂ ਰਿਸਪੈਕਟਫੁਲੀ ਐਂਡ ਪਤਾ ਨਹੀਂ ਕਿੰਨੇ ਸਰ ਥੱਲੇ ਲਾ ਕੇ ਯੂਰ ਓਬੀਡੀਐਂਟਲੀ, ਵੀ ਉਹ ਸਾਰੀ ਗੁਲਾਮੀ ਦੀ ਜਿਹੜੀ ਹੈ ਟਰਮੀਨੋਲੋਜੀ ਅਮਰੀਕਾ ਜਿਵੇਂ ਨਹੀਂ ਹੈ। ਅਮਰੀਕਾ 'ਚ ਤੁਸੀਂ ਪ੍ਰੈਜ਼ੀਡੈਂਟ ਨੂੰ ਮਿਸਟਰ ਪ੍ਰੈਜ਼ੀਡੈਂਟ ਕਹਿੰਦੇ ਹੋ, ਲੇਕਿਨ ਤੁਸੀਂ ਮੋਸਟਲੀ ਦੇਖੋਗੇ ਫਸਟ ਨੇਮ ਨਾਲ ਐਡਰੈਸ ਕਰਦੇ ਨੇ, ਇੱਥੇ ਇਹ ਨਹੀਂ ਹੈ। ਔਰ ਇਹੀ ਕਾਰਨ ਹੈ ਅਸੀਂ ਅਮਰੀਕਾ ਨੂੰ, ਜੇ ਅਮਰੀਕਾ ਅੱਜ ਜਿੱਥੇ ਹੈ ਉਹਦਾ ਰੀਜ਼ਨ ਇਹ ਹੈ ਵੀ ਲੋਕ ਚੈਲੰਜ ਕਰਦੇ ਨੇ। ਜੇ ਟਰੰਪ ਨੇ ਨੀਤੀਆਂ ਲਿਆਂਦੀਆਂ, ਲੋਕਾਂ ਨੇ ਚੈਲੰਜ ਕੀਤਾ, ਇਮੀਗ੍ਰੇਸ਼ਨ ਨੀਤੀਆਂ ਬਦਲੀਆਂ, ਦੂਸਰੀਆਂ ਬਦਲੀਆਂ, ਨਵੇਂ ਪ੍ਰੈਜ਼ੀਡੈਂਟ ਨੂੰ ਚੇਂਜ ਕਰਨ ਦੇ ਉੱਤੇ ਹੋਣਾ ਪਿਆ। ਹੁਣ ਜਿਹੜੀ ਦੇਖਣ ਵਾਲੀ ਗੱਲ ਇਹ ਹੈ ਵੀ ਔਰ ਅਸੀਂ ਉਸੇ ਹੀ ਅਮਰੀਕਨ ਹੱਕ ਦੇ ਥੱਲੇ ਇਹ ਗੱਲ ਕਹਿੰਦੇ ਹਾਂ ਕਿ ਇੱਕ ਪਾਸੇ ਤਾਂ ਤਾਲਿਬਾਨ ਨਾਲ ਜਿਨ੍ਹਾਂ ਨਾਲ ਤੁਸੀਂ ਡੀਲ ਕਰ ਰਹੇ ਹੋ ਉਹਨਾਂ ਨੂੰ ਤੁਸੀਂ ਟੈਰਰਿਸਟ ਕਹਿ ਕੇ ਜਾਂ ਦੂਜਾ ਹਿਊਮੈਨਿਟੇਰੀਅਨ ਏਡ ਵੀ ਨਹੀਂ ਜਾਣ ਦੇ ਰਹੇ, ਦੂਸਰੇ ਪਾਸੇ ਜਿਹੜਾ ਪ੍ਰੂਵਨ ਟੈਰਰਿਸਟ ਹੈ ਮੋਦੀ, ਉਹਦੇ ਨਾਲ ਤੁਹਾਡੀ ਕੀ ਡੀਲ ਹੈ? ਔਰ ਜਿਹੜੀ ਮੋਦੀ ਦੀ ਆਈਡੀਓਲੋਜੀ ਜਿਸ ਚੋਂ ਇਹ ਕਤਲੋਗਾਰਦ ਔਰ ਨਫ਼ਰਤ ਔਰ ਦੂਜੀ ਨਿਕਲੀ RSS ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਤਨਜ਼ੀਮ ਹੈ। ਹੁਣ ਇੱਕ ਪਾਸੇ ਤਾਲਿਬਾਨ ਨਾਲ ਤਾਂ ਪ੍ਰੋਬਲਮ ਇਹਨਾਂ ਨੂੰ ਕਿ ਜੀ ਉਹ ਇਸਲਾਮਿਕ ਸ਼ਰੀਅਤ ਲਾਅ ਬਣਾਉਣਾ ਚਾਹੁੰਦੇ ਨੇ, ਡੈਮੋਕ੍ਰੇਸੀ ਤੁਸੀਂ ਕਹਿੰਦੇ ਹੋ ਜੀ ਅਸੀਂ ਡੈਮੋਕ੍ਰੇਸੀ 'ਚ ਯਕੀਨ ਰੱਖਦੇ ਹਾਂ, ਬਹੁਤ ਚੰਗੀ ਗੱਲ ਹੈ। ਪਰ ਉਹ ਜਿਹੜਾ ਮੋਦੀ ਦਾ ਜਾਂ RSS ਦਾ ਹੈ, ਜਿਹਨੂੰ ਇਹ ਇੰਡੀਆ ਦਾ ਚਾਰਜਰੀ ਅਫੇਅਰ ਐਂਬੈਸਡਰ ਆਉਣ ਤੋਂ ਪਹਿਲਾਂ ਮਿਲਿਆ ਮੋਹਨ ਭਾਗਵਤ ਨੂੰ, ਕਦੇ ਬੰਚ ਆਫ ਥਾਟਸ ਪੜ੍ਹ ਹੀ ਲਓ ਗੋਲਵਲਕਰ ਦੇ, ਤੁਹਾਡੀਆਂ ਲਾਇਬ੍ਰੇਰੀਆਂ 'ਚ ਪਏ ਹੋਏ ਨੇ, ਦੇਖ ਲਓ ਉਹਨਾਂ ਦਾ ਕਿਹੜਾ ਰਾਸ਼ਟਰ ਹੈ, ਹਿੰਦੂ ਰਾਸ਼ਟਰ, ਔਰ ਉਹ ਉੱਥੇ ਅਕਲੀਅਤਾਂ ਨਾਲ ਕੀ ਕਰ ਰਹੇ ਨੇ। ਉਹਨਾਂ 'ਚ ਤੁਸੀਂ ਆਪਣੇ ਇਸੇ ਹੀ US ਸਰਫ ਦੀ ਰਿਪੋਰਟ ਕੱਢ ਲਓ ਜਿਹਦੇ 'ਚ ਕੰਟਰੀ ਆਫ ਕੰਸਰਨ ਦੇ ਵਿੱਚ ਰਿਕਮੈਂਡ ਕੀਤਾ। ਇਹਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਇੱਕੋ ਹੀ ਥਾਂ ਦੇ ਉੱਤੇ 200-250 ਮੀਲ ਦੂਰ ਕਾਬਲ 'ਚ ਕੀ ਹੋ ਰਿਹਾ ਹੈ ਔਰ ਨਾਗਪੁਰ 'ਚ ਕੀ ਹੋ ਰਿਹਾ ਹੈ। ਜੇ ਤੁਸੀਂ ਦੋਨਾਂ ਨੂੰ ਉਸੇ ਲੈਵਲ ਤੇ ਹੀ ਰੱਖਣਾ ਹੋਏ ਤੇ ਘੱਟੋ ਘੱਟ ਤੁਹਾਨੂੰ ਇਹਨਾਂ ਦੇ ਵਿਚਲੀ ਦਹਿਸ਼ਤਗਰਦੀ ਵੀ ਨਜ਼ਰ ਆਣੀ ਚਾਹੀਦੀ ਹੈ। ਜੇ ਤਾਲਿਬਾਨ ਦੀ ਇਸਲਾਮਿਕ ਸਟੇਟ ਤੁਹਾਨੂੰ ਦਹਿਸ਼ਤਗਰਦ ਨਜ਼ਰ ਆਉਂਦੀ ਹੈ, ਹਿੰਦੂ ਸਟੇਟ ਕਿਉਂ ਨਹੀਂ ਉਹ ਤਾਂ ਦਹਿਸ਼ਤਗਰਦਾਂ ਦਾ ਪਿਓ ਬੈਠਾ ਹੈ ਮੋਦੀ, ਜਿਹਨੇ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਕਰਕੇ, ਤੁਹਾਡਾ ਮੀਡੀਆ ਜਦੋਂ ਇੰਟਰਵਿਊ ਕਰਦਾ ਉਹਨੂੰ ਕਹਿੰਦਾ ਚੱਲ ਮੰਨ ਲਿਆ ਤੂੰ ਕਹਿੰਦਾ ਤੇਰਾ ਰੋਲ ਨਹੀਂ ਔਰ ਫਲਾਣਾ, ਤੈਨੂੰ ਦੁੱਖ ਤਾਂ ਹੋਣਾ। ਉਹ ਕਹਿੰਦਾ ਹਾਂ ਅਗਰ कुत्ते का पिल्ला भी गाड़ी के टायर के नीचे आके मर जाए दुख तो होता ही है और कोई नीति बदली नहीं है। ਹੁਣ ਇਹ ਸਾਰੇ ਚ ਜਿਹੜੀ ਖਬਰ ਕਿ ਜੀ ਅਤੁਲ ਕਸ਼ਪ ਮਿਲਿਆ ਉਹਨੂੰ ਮੋਹਨ ਭਾਗਵਤ ਨੂੰ, ਤੇ ਉਹ ਜਿਹੜਾ ਮੋਹਨ ਭਾਗਵਤ ਜਾਂ RSS ਆਈਡੀਓਲੋਜੀ ਜਿਹੜੀ ਹੈ ਹੀ ਹਿੰਦੁਸਤਾਨ ਦੀ ਹੈ, ਉਹਦੇ ਚੋਂ ਕਹਿ ਰਿਹਾ ਉਹਨੂੰ ਮਿਲ ਕੇ ਗੁੱਡ ਡਿਸਕਸ਼ਨ, ਇਹ ਉਹਦੇ ਹੀ ਲਫ਼ਜ਼ ਨੇ ਕਸ਼ਪ, ਗੁੱਡ ਡਿਸਕਸ਼ਨ ਵਿਦ ਸ਼੍ਰੀ ਮੋਹਨ ਭਾਗਵਤ ਸ਼੍ਰੀ। ਹੁਣ ਅਮਰੀਕਾ 'ਚ ਤੁਸੀਂ ਮਿਸਟਰ ਕਹਿੰਦੇ ਹੋ, ਮਿਸਟਰ ਕਾਮਨ ਹੁੰਦਾ, ਉਹ ਚੋਰ ਨੂੰ ਵੀ ਜਾਂ ਜਦੋਂ ਐਡਰੈਸ ਕਰਨਗੇ ਅਦਾਲਤ 'ਚ ਕਲਪ੍ਰਿਟ ਨੂੰ ਵੀ ਮਿਸਟਰ ਕਹਿਣਗੇ, ਪਰ ਉੱਥੇ ਸ਼੍ਰੀ ਉਹਨੂੰ ਹੀ ਕਿਹਾ ਜਾਂਦਾ ਔਨਰੇਬਲ, ਬਹੁਤ ਔਨਰੇਬਲ ਹੈ। ਗੁੱਡ ਡਿਸਕਸ਼ਨ ਵਿਦ ਸ਼੍ਰੀ ਮੋਹਨ ਭਾਗਵਤ ਅਬਾਊਟ ਹਾਊ ਇੰਡੀਆਜ਼ ਟ੍ਰੈਡੀਸ਼ਨ ਆਫ ਡਾਈਵਰਸਿਟੀ, ਡੈਮੋਕ੍ਰੇਸੀ, ਇਨਕਲੂਸਿਵਿਟੀ ਐਂਡ ਪਲੂਰਲਿਜ਼ਮ ਕੈਨ ਐਨਸ਼ੋਰ the vitality and strength of a truly great nation। ਹੁਣ ਉਹ ਕਰ ਰਿਹਾ, ਹੁਣ ਇੱਥੇ ਉਹਨੇ ਬਾਈਡਨ ਨੂੰ ਮਿਲਣਾ ਹੈ, ਗਰਾਊਂਡ ਵਰਕ ਤਿਆਰ ਕਰ ਰਿਹਾ, ਔਰ ਇਹ ਉਹਨੇ ਹਕੂਮਤ ਨੇ ਕਿਹਾ ਹੋਣਾ ਜੀ ਪਹਿਲਾਂ ਗੋਡਾ ਉੱਥੇ ਜ਼ਮੀਨ ਤੇ ਲਾ ਕੇ ਆਓ ਨਾਗਪੁਰ, ਸਾਡੇ ਜਿਨ੍ਹਾਂ ਨੂੰ ਇਹ ਸਰ ਗੁਰੂ ਜੀ ਕਹਿੰਦੇ ਨੇ, ਕਿ ਫਿਰ ਅਸੀਂ ਗੱਲ ਕਰਦੇ ਹਾਂ। ਫਿਰ ਉਹ ਕਹਿ ਰਿਹਾ US ਇੰਡੀਆ ਰਿਲੇਸ਼ਨਸ਼ਿਪ ਹੈਜ਼ ਨੈਵਰ ਬੀਨ ਬੈਟਰ। ਉਹ ਹਾਂ, ਉਹ ਬਿੱਲੀ ਚੂਹੇ ਖਾਂਦੀ ਰਹੇ, ਚੂਹਾ ਵਿਚਾਰਾ ਜਿਹੜਾ ਬਿੱਲੀ ਦੇ ਢਿੱਡ 'ਚ ਜਾਂਦਾ ਰਹੇ, ਬਿੱਲੀ ਨੇ ਕਾਹਨੂੰ ਬਿਟਰ ਹੋਣਾ। ਵਰਕਿੰਗ ਟੂਗੈਦਰ ਆਵਰ ਟੂ ਗ੍ਰੇਟ ਡੈਮੋਕ੍ਰੇਸੀਜ਼। ਹੁਣ ਉੱਥੇ ਉਹਨਾਂ ਨੂੰ RSS ਨਜ਼ਰ ਨਹੀਂ ਆਉਂਦਾ, ਦਹਿਸ਼ਤਗਰਦ ਨਜ਼ਰ ਨਹੀਂ ਆਉਂਦਾ, ਅਕਲੀਅਤਾਂ ਨਜ਼ਰ ਨਹੀਂ ਆਉਂਦੀਆਂ, ਵਿਮਨ ਰਾਈਟਸ ਦੀ ਗੱਲ ਤੁਸੀਂ ਉੱਥੇ ਸੁਪਰੀਮ ਕੋਰਟ ਦੇ ਆਪਣੇ ਹੁਕਮ ਫਲਾਊਟ ਉਹਨਾਂ ਨੇ ਕੀਤੇ ਨੇ, ਸਾਬਰੀਵਾਲਾ ਮੰਦਿਰ ਕੇਰਲਾ 'ਚ ਵੜਨ ਨਹੀਂ ਦਿੰਦੇ, ਦਿੱਲੀ ਰੇਪ ਕੈਪੀਟਲ ਹੋਣਾ ਦੁਨੀਆ ਦੀ, ਕਸ਼ਮੀਰ ਦੇ ਵਿੱਚ ਔਰਤਾਂ ਔਰ ਬੱਚਿਆਂ ਦੇ ਨਾਲ ਕੀ ਹੋ ਰਿਹਾ ਇਹ ਨਜ਼ਰ ਨਹੀਂ ਆਉਂਦਾ। ਇਹ ਉਹਨਾਂ ਦਾ ਕਹਿ ਰਿਹਾ ਜੀ ਗ੍ਰੇਟ ਡੈਮੋਕ੍ਰੇਸੀਜ਼ ਵਿਲ ਕੰਟੀਨਿਊ ਟੂ ਐਡਵਾਂਸ ਹਿਊਮਨ ਹੈਪੀਨੈਸ ਅਰਾਊਂਡ ਦਾ ਵਰਲਡ
for years to come, Mr. Kashyap said in a statement announcing his departure. So मैं समझदा ਹਾਂ ਵੀ ਇਹਨੂੰ ਡਬਲ ਸਟੈਂਡਰਡ ਲਫ਼ਜ਼ ਕਹਿਣਾ ਵੀ ਡਬਲ ਸਟੈਂਡਰਡ ਦੀ ਤੋਹੀਨ ਹੈ। ਬਿਲਕੁਲ ਮੈਂ ਸਮਝਦਾ ਹਾਂ ਵੀ ਇਹ ਮੌਕਰੀ ਆਫ ਡੈਮੋਕ੍ਰੇਸੀ ਹੈ, ਇਹ ਮੌਕਰੀ ਆਫ ਹਿਊਮਨ ਰਾਈਟਸ ਹੈ, ਮੌਕਰੀ ਆਫ ਰਾਈਟਸ ਆਫ ਵੂਮਨ ਹੈ, ਮੌਕਰੀ ਆਫ ਰਾਈਟਸ ਆਫ ਮਾਈਨੋਰਿਟੀਜ਼ ਹੈ। ਮੌਕਰੀ ਤੋਂ ਬਿਨਾਂ ਹੋਰ ਕੋਈ ਲਫ਼ਜ਼ ਨਹੀਂ ਹੈ ਜਿਹੜਾ ਇਹ ਐਕਸਪਲੇਨ ਕਰੇ ਕਿ ਇੰਡੀਆ ਦਾ ਆਊਟਗੋਇੰਗ ਐਨਵਾਏ ਆਰਐਸਐਸ ਦੇ ਉਸ ਦਾਦੇ ਨੂੰ ਮੋਹਨ ਭਾਗਵਤ ਜਿਹਦੇ ਹੁਕਮਾਂ ਥੱਲੇ ਸਾਰਾ ਹਕੂਮਤ ਚੱਲ ਰਹੀ ਆ ਉਹਦੇ ਅੱਗੇ ਜਾ ਕੇ ਗੋਡੇ ਨਵਾਉਂਦਾ ਹੈ ਤੇ ਉਹਨੂੰ ਗ੍ਰੇਟ 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 ਕਹਿੰਦਾ ਟੂ ਨੇਸ਼ਨਸ। ਹੁਣ ਕੀ ਇਹਦੇ ਚ ਕੀ ਕਹੀਏ ਇਹਦੇ ਲਈ? ਸ਼ੇਮਨ ਨਹੀਂ, ਹਰਦੂ ਲਾਨਤ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।